ਉਹ ਹਕੀਮ ਸੀ ਬੜਾ ਤਗੜਾ ਡਗਰਾ ਦਾ ਡਗਰ ਖਲੋਤੇ ਨੇ ਦਾ ਛੱਡਦਾ ਹੀ ਪਿਆ ਲੋਕ ਦੇਵਾ ਸਿੰਘ ਜੀ। ਆ ਅੱਛਾ। ਉਹ ਫਿਰ ਉੱਥੇ ਪੁੱਤਰਾ ਵਾਲਾ ਤੇ ਹੋ ਗਏ ਜੰਮੂ। ਜੰਮੂ ਫੜ ਕੇ ਤੇ ਉਹ ਸੀ ਦਰੋਗਾ ਜੇਲ੍ਹ ਇੱਕ ਇੰਦਰ ਸਿੰਘ ਨਾਂ ਸੀ ਉਹਦਾ। ਇੰਦਰ ਸਿੰਘ ਨਾਂ ਸੀ। ਉਹਨੇ ਬੜਾ ਸਾ ਕਰਕੇ ਫਿਰ ਚੱਲਾ ਚੌਕ ਛੜਿਆ ਇੱਧਰ ਸੋਤਰ ਕਰ ਉਹ ਚੱਲਾ ਸੀ ਕੱਚਾ ਬੇਟੀ ਦਾ। ਅੱਛਾ। ਉਹ ਟਹਿ ਗਿਆ ਹਾਂ। ਉਹ ਫਿਰ ਡਿੱਗਾ ਛੱਤੇ ਉਹਦੇ ਸਿਰ ਵਿੱਚ ਉਹ ਫਿਰ ਉੱਥੇ ਮਰ ਗਿਆ ਸੀ। ਤੇ ਆਂਦੇ ਨੇ ਬੈ ਸਿੱਖ ਬਾਲਲ ਇਕੱਠਾ ਕਰਕੇ ਦੂਸਾਰਦੇ ਆ ਸਾਡਾ ਭਰਾ ਦਾ ਸੀ ਲੋਕ ਦੱਸਦੇ ਆ 100 ਚੂਚਾ ਤੇ 100 ਪਾ ਕੇ ਉਹ ਖਵਾਇਆ ਸੀ ਉਹਦੇ ਮੁੰਡੇ ਦੇਵਾ ਸਿੰਘ ਨੇ ਇੰਦਰ ਸਿੰਘ ਨੂੰ। ਆ ਅੱਛਾ। ਉਹ ਐਸਾ ਤੇਲੇ ਲਾਇਆ ਸੜ ਗਿਆ ਉਹ ਕਿਉਂ ਹੋਏ ਵਿੱਚੋਂ ਨਿਕਲਦਾ। ਜੀ 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 ਬੱਲੇ ਬੱਲੇ ਬੱਲੇ। ਤੇ ਆਪਣਾ ਰਕਬਾ ਵੀ ਹੈ ਹੀ ਹੈ। ਹਾਂਜੀ ਹੈ ਹੀ ਰਕਬਾ ਸਾਰਾ। ਹਾਂਜੀ ਯਾਰ ਠੀਕ ਹੈ ਜੀ। ਇਹ ਰਕਬਾ ਜੀ ਬਜ਼ੁਰਗਾਂ ਨੂੰ ਲਾਟ ਹੋਇਆ ਮਤਲਬ ਬਲਕਿ ਲਾਟ ਨਹੀਂ ਮੁੱਲ ਲਿਆ ਲਾਟ ਤੁਹਾਨੂੰ ਸੁਦੇ ਚੱਕ ਦੇਵਾ ਸਿੰਘ ਹੋਰਾਂ ਦਾ ਰਕਬਾ ਉਹ ਲਾਟ ਹੋਇਆ ਸੀ ਤੁਹਾਨੂੰ। ਜੀ ਠੀਕ ਹੈ। ਤੇ ਫਿਰ ਨਾਨਾ ਜੀ ਨੇ ਤੁਹਾਨੂੰ ਆਪਣੇ ਕੋਲ ਹੀ ਲੈਣ ਆਪਣੇ ਪਿੰਡ ਉਹ ਫਿਰ ਵੇਚ ਕੇ 12.5 ਕਿੱਲੇ ਵੇਚ ਕੇ ਸਾਡੇ ਵੀ ਇੱਥੋਂ ਲੈ 20 ਜਿਹਦੇ ਚ ਤੇਰਾ ਭਰਾ ਠੀਕ ਠੀਕ। ਗੱਲੋਂ ਸਾਈ ਨੂੰ ਕੋਈ ਪੈਗਾਮ ਭੇਜੋ ਕੋਈ ਸੁਨੇਹਾ ਦਿਓ। ਗੱਲੋਂ ਸਾਈ ਨੂੰ ਆਖੋ ਵੀ ਉਹ ਖੁਸ਼ ਹੋ ਚੋਰੀ ਕਹਿਣ ਦੇਂਦਾ ਵੇਖ ਕੇ ਦੱਸੇ ਜੰਡੀ ਵਾਲਾ ਤੇ ਹੁਣ ਕਿਹੜਾ ਸਿੰਘ ਮਾਂ ਲੱਗੇ ਉੱਥੇ। ਠੀਕ ਜੰਡੀ ਵਾਲੇ ਖੂਹ ਤੇ ਬਈ ਇਸ ਵੇਲੇ ਕਿਹੜਾ ਸਰਦਾਰ ਮਾਲਕ ਹੈ ਉਹਦਾ ਵੀ ਬਾਬਾ ਜੀ ਨੂੰ ਦੱਸਿਆ ਜਾਏ ਕਿ ਬਈ ਕੌਣ। ਪਹਿਲਾਂ ਦੇ ਆਦੇ ਸਾਡਾ ਪੁੱਤਰ ਸਾਡੇਵਾਲ ਸਾਹਿਬ 36 ਪੈਂਠਾਂ ਵਾਲਿਆਂ ਦੇ ਇਕੱਠੇ ਆਦੇ ਹਨ ਨਹੀਂ ਉੱਠਣਾ ਤੇ ਫਿਰ ਜਿਹੜੇ ਸਨ ਫਿਰ ਨਾ ਸਲਾਹ ਕੀਤੀ ਤੇ ਕੋਈ ਮਾਤਾ ਕਹਿੰਦੇ ਕੋਈ ਸ਼ਹਿਰ ਦੀ ਨਹੀਂ। ਅੱਛਾ ਇਸ ਤਰ੍ਹਾਂ ਹੀ। ਬਾਕੀ ਦੇ ਜਿਹੜੇ ਵਾਲੇ ਜੱਟ ਸਨ ਉਹ ਕਿਤੇ ਖਿਲਰ ਪੁਲਰ ਗਏ ਪਾਕਿਸਤਾਨ ਦੇ ਸ਼ੇਖੂਪੁਰ। ਅੱਛਾ। ਕੋਈ ਨਾਰਵਾਲ ਬਹਿ ਗਏ। ਅੱਛਾ। ਕੋਈ ਮਲਤਾਨ ਤੁਰ ਗਏ ਦੂਰ ਬੜੀ ਦੂਰ ਤੱਕ ਉਹ ਜਨੂਬੀ ਪੰਜਾਬ ਤੱਕ ਮਤਲਬ ਲੋਕ ਬਹਿ ਗਏ। ਬਾਕੀ ਪਠਾਨ ਵਾਲੇ ਟੋਟਲੀ ਸਿੱਖ ਸਨ। ਠੀਕ ਹੈ ਜੀ। ਠੀਕ ਉਹਦੇ ਜਾ ਕੇ ਦੋ ਯਾਰ ਚਾਚਾ ਪਤਰੀਆ ਤੇ ਪੂਰੇ ਪਿੰਡ ਦੇ ਉਹ ਦੋਏ ਚਾਚਾ ਪਤਰੀਆ ਮਾਲਕ ਸਨ। ਦੇਵਾ ਸਿੰਘ ਬਹੁਤ ਮਸ਼ਹੂਰ ਹੋਇਆ। ਉਹਦਾ ਕੋਈ ਇੱਕ ਦੋ ਵਾਕਿਆ ਸੁਣਾਓ ਦੇਵਾ ਸਿੰਘ ਬਾਰੇ। ਤੁਸੀਂ ਕੀ ਸੁਣ ਰੱਖਿਆ ਇੱਥੋਂ ਦੇ ਲੋਕਲ ਬੰਦਿਆਂ। ਦੇਵਾ ਸਿੰਘ ਉਹ ਇਹ ਸੁਣਿਆ ਪੁੱਤਰ ਕਿ ਉਹ ਕੰਮ ਚੰਗੇ ਪੈੜੇ ਕਰਦਾ ਸੀ। ਅੱਛਾ। ਆਪਣੇ ਜ਼ਿਲ੍ਹੇ ਚ ਨਹੀਂ। ਇੱਕ ਵਾਰ ਉਹ ਜੰਮੂ ਜੇਲ੍ਹ ਚ ਵਾਲ ਕਰਦਾ ਸੀ। ਅੱਛਾ। ਇੱਕ ਉਹਦਾ ਪਤਰੀਆ ਇੰਦਰ ਸਿੰਘ ਤੇ ਦੇਵਾ ਸਿੰਘ ਉਹ ਹਕੀਮ ਸੀ ਬੜਾ ਤਗੜਾ ਡਗਰਾ ਦਾ ਡਗਰ ਖਲੋਤੇ ਨੇ ਦਾ ਛੱਡਦਾ ਹੀ ਪਿਆ ਲੋਕ ਦੇਵਾ ਸਿੰਘ ਜੀ। ਆ ਅੱਛਾ। ਉਹ ਫਿਰ ਉੱਥੇ ਪੁੱਤਰਾ ਵਾਲਾ ਤੇ ਹੋ ਗਏ ਜੰਮੂ ਫੜ ਕੇ ਤੇ ਉਹ ਸੀ ਦਰੋਗਾ ਜੇਲ੍ਹ ਇੱਕ। ਉਹ ਆਖੇ ਮੇਰੇ ਗਾਂ ਬਿਮਾਰ ਹੈ ਕਿਸੇ ਨੂੰ ਨਾਲ ਜਾਂਦੇ ਆ ਬੰਦੇ ਨੂੰ ਤੇ ਗਾਂ ਮੇਰੇ ਜੰਮੂ ਚ ਕੋਈ ਡਾਕਟਰ ਕੋਈ ਹਕੀਮ ਨਹੀਂ ਛੱਡਿਆ ਗਾਂ ਨਹੀਂ ਠੀਕ ਹੁੰਦੀ। ਉਹਦਾ ਦੇਵਾ ਸਿੰਘ ਸੀ। ਉਹਨੇ ਆਖਿਆ ਯਾਰ ਜਨਾਬ ਹੈ ਬਾਰੇ ਅੱਗੇ ਆਓ। ਉਹ ਆਏ ਦਰੋਗਾ ਜੇਲ੍ਹ। ਉਹਨੇ ਆਖਿਆ ਗਾਂ ਇੱਥੋਂ ਨਹੀਂ ਲਗਾਓ। ਅੱਛਾ। ਗਾਂ ਲਗਾਈ ਉੱਥੋਂ ਨਹੀਂ। ਉਹਨੇ ਆਖਿਆ ਮੈਂ ਬਿਮਾਰੀ ਨੂੰ ਪਤਾ ਹੈ। ਅੱਛਾ। ਤੇ ਉਹਨੇ ਆਖਿਆ ਦਰੋਗਾ ਜੇਲ੍ਹ ਆ ਦਵਾਈਆਂ ਲਿਖ ਲੈ 5 ਸਾਲ। ਅੱਛਾ। ਦਵਾਈਆਂ ਲਿਖ ਲੈ ਤੇ ਕੁੱਟ ਕੇ ਲਾ ਦਵਾਈ ਤੇ ਤੇਰਾ ਖੁਰਾਕਾਂ ਬਣਾਉਣੀ। ਇੱਕ ਅੱਜ ਸ਼ਾਮ ਨੂੰ ਲੈਣੀ ਹੈ, ਇੱਕ ਸੁਬਾਹ ਇੱਕ ਪੜ ਕੇ ਸ਼ਾਮ ਨੂੰ ਲੈਣੀ ਤੇ ਫੇਰ ਦੱਸੀ। ਚਲੋ ਉਹਨੇ ਤੇਰਾ ਖੁਰਾਕਾਂ ਲੈਤੀ ਆ ਤੇਰੇ ਜੈਦਾ ਨੇ ਗਿਆ। ਉਹਨੇ ਆਖਿਆ ਦਰੋਗਾ ਜੇਲ੍ਹ ਭਾਈ ਸਰਦਾਰ ਮੰਗ ਲੈ ਜੋ ਕੁਛ ਮੰਗਣਾ ਹੈ। ਉਹਨੇ ਆਖਿਆ ਤੁਹਾਡਾ ਤੇ ਅੱਲਾ ਦਾ ਤੇ ਤਾਂ ਬਹੁਤ ਹੈ। ਅੱਛਾ। ਹਾਂਜੀ। ਤੇ ਤੁਸੀਂ ਸਰਕਾਰ ਇਹ ਕੰਮ ਕਰੋ ਕਿ ਸਾਨੂੰ ਪਿਓ ਪੁੱਤਰਾਂ ਨੂੰ ਜੇਲ੍ਹ ਚੋਂ ਕੱਢ ਦਿਓ ਜਮੀਨ ਦੇ। ਉਹਨੇ ਆਖਿਆ ਤੇਰਾ ਦਿਨ ਠਹਿਰੋ ਕੱਢ ਦਿਆਂਗਾ।
ਉਹਨੇ ਡਾਕਟਰਾਂ ਨੂੰ ਆਖਿਆ ਉਦੋਂ ਇੱਕੋ ਫਿਮਣੇ ਨਿਕਲਦੇ ਸੀ ਤੇ ਬੰਦਾ ਮਰ ਜਾਂਦਾ ਸੀ। ਅੱਛਾ। ਉਹਨੇ ਆਖਿਆ ਤੂੰ ਦੇ ਬਿਮਾਰੀ ਡਾਕਟਰ ਨੂੰ ਆਖਿਆ ਲਿਖ ਉਹਦੇ ਫੜਿਆ ਲੈ ਸਿਆਲਕੋਟ ਦੇ ਦੋਵੇਂ ਕਹਿੰਦੇ। ਅੱਛਾ। ਤੇ ਉਹ ਦੂਜੇ ਲੋਕ ਵੀ ਮਰ ਜਾਣਗੇ। ਡਾਕਟਰ ਨੇ ਆਖਿਆ ਫੌਰੀ ਉਹਨਾਂ ਨੂੰ ਕਰ ਦਿਓ। ਉਹਨਾਂ ਫੌਰੀ ਕਰ ਦਿੱਤਾ। ਉਹਦਾ ਦੋ ਛਾਲਾ ਮਾਰਿਆ ਤੇ ਕੱਜਲਿਆ ਨਾ ਕਿਸੇ ਪਿੰਡ ਆ ਗਏ। ਵਾਹ ਜੀ ਵਾਹ। ਠੀਕ ਆਂਦੇ ਨਾ ਦੇ ਵਾਸਤੇ ਜਿਹੜਾ ਕੰਮ ਉਹਨੂੰ ਨਜ਼ਰ ਚ ਆ ਗਿਆ ਨਾ ਇਹ ਕਰਨਾ ਇਹ ਕਰਦਾ। ਸ਼ਾਇਦ ਲੋਕ ਕੱਲ ਦਾ ਹੁੰਦਾ ਸੀ ਕਿਸੇ ਦੁਕਾਨ ਤੇ। ਅੱਛਾ। ਉਹ ਦੋਨੋਂ ਕੱਲ ਦਾ ਸੀ ਖੋਤੀ ਦੇ ਦੇਵਾ ਸਿੰਘ। ਦੇਵਾ ਸਿੰਘ। ਅੱਛਾ। ਉਹ ਦੁਕਾਨ ਵਾਲਾ ਨੂੰ ਆਖਦਾ ਯਾਰ ਕੋ ਪਾਤ ਦੋ ਦੇ ਮੈਂ ਦਵਾਈ ਖਾਣੀ ਆ। ਉਹਨੇ ਆਖਿਆ ਸਰਦਾਰ ਦੇ ਦੋ ਤੇ ਕੁੱਪੀਆਂ ਵੇ ਸਰ ਦੋਨੋਂ ਕਾਲਣਾ ਕਿ ਨਾ ਕਰ ਦੋ ਕਾਲਣਾ ਜਿਹੜਾ ਮੇਰੇ ਕੋ ਦੁੱਧ ਪੁੱਛਣਾ। ਉਹ ਫਿਰ ਜਨਾਬ ਗਿਆ ਚੂੜ ਕਾਲੇ ਬੜਾ ਸੇਖ ਸੀ। ਉੱਥੋਂ ਫਿਰ ਬਣੀਆਂ 50 ਕਾਲਦੀਆਂ 50 ਬਣੀਆਂ ਦੇਵਾ ਸਿੰਘ ਨੇ। ਦੇਵਾ ਸਿੰਘ ਨੇ। ਫਿਰ ਉਹਨੇ ਡਾਚੀ ਆਂਦੀ ਡਾਚੀ ਤੇ ਦੁੱਧ ਲੱਦ ਕੇ ਫਿਰ ਸਿਆਲਕੋਟ ਭੇਜਿਆ। ਫਿਰ ਗਿਆ ਉਹਨੇ ਆਖਿਆ ਉਹ ਇਹ ਗੁਜ਼ਰ ਇਹ ਸਰਦਾਰ ਜੀ ਉਹ ਨੱਕੋ ਨੱਕ ਕਰ ਛੜਿਆ। ਉਹਨੇ ਆਖਿਆ ਤੇਰੇ ਮਾਂ ਦਾ ਟੱਟੂ ਮਾਰਿਆ ਬਸ ਉਹਦੇ ਚ ਕੁਆੜ ਬਣਵਾਉਂਦਾ ਪਿਆ। ਉੱਥੋਂ ਦੁੱਧ ਪਾਵਾ ਤੇਰੀ ਕੜਾਹੀ ਚਾਵੇਗਾ। ਬੜੀ ਗੱਲ। ਉਹਨੇ ਆਖਿਆ ਨਾ ਸਰਦਾਰ ਜੀ ਮਾਂ ਕੰਮ ਇਹਦਾ ਦਾ ਕੰਮ ਦੇਵਾ ਸਿੰਘ ਮਸ਼ਹੂਰ ਆਦਮੀ। ਠੀਕ ਹੈ। ਡੰਗਰਾਂ ਦਾ ਵੀ ਬੜਾ ਕੀਮਤ ਸੀ। ਸਹੀ। ਆਹੋ ਪਤਰੀ ਆਹ ਦਾ ਮੁੰਡਾ ਸੀ ਉਹ ਖੂਹ ਦੇ ਪਾਉ ਲੱਗੇ ਹਰ ਛੇਤੀ ਚੱਲਣ ਆ ਪਿੰਡੋਂ ਲੈਂਦੇ ਆ ਡਾਲਾ। ਅੱਛਾ ਅੱਛਾ। ਤੇ ਉਹ ਨਾ ਵਾਹ ਬੰਦੇ ਸਾਦੇ ਤੇ ਉਹ ਛੇਤੀ ਨੋਵਾ ਬਾਈਆਂ ਤੋਂ ਚੜ ਗਿਆ। ਅੱਛਾ। ਤੇ ਉਹ ਤਰਹਾੜਾ ਖਲਾ ਸੌਤਰ ਉਹ ਕਰੋ ਸੌਤਰ ਉਹਨੇ ਬੰਦਿਆਂ ਨੂੰ ਆਖਿਆ ਤੁਸੀਂ ਪਰਾਂ ਹੋ ਜਾਓ ਮੈਂ ਕਰ। ਅੱਛਾ। ਦੇਵਾ ਸਿੰਘ ਦਾ ਮੁੰਡਾ ਕਹਿਣ ਲੱਗਾ। ਹਾਂ। ਅੱਛਾ। ਉਹ ਫਿਰ ਇੰਦਰ ਸਿੰਘ ਨਾਂ ਸੀ ਉਹਦਾ। ਇੰਦਰ ਸਿੰਘ ਨਾਂ ਸੀ। ਉਹਨੇ ਬੜਾ ਸਾ ਕਰਕੇ ਫਿਰ ਚੱਲਾ ਚੁੱਕ ਛੜਿਆ ਇੱਧਰ ਸੌਤਰ ਕਰ। ਉਹ ਚੱਲਾ ਸੀ ਕੱਚਾ ਬੇਟੀ ਦਾ। ਅੱਛਾ। ਉਹ ਟਹਿ ਗਿਆ। ਉਹ ਫਿਰ ਡਿੱਗਾ ਛੱਤੇ ਉਹਦੇ ਸਿਰ ਵਿੱਚ। ਉਹ ਫਿਰ ਉੱਥੇ ਮਰ ਗਿਆ ਸੀ। ਤੇ ਆਂਦੇ ਨੇ ਵੈਸੇ ਬਾਲਣ ਇਕੱਠਾ ਕਰਕੇ ਦੂਸਾਰਦੇ ਆ। ਸਾਡਾ ਭਰਾ ਦਾ ਸੀ ਲੋਕ ਦੱਸਦੇ ਆ 100 ਚੂਚਾ ਤੇ 100 ਪਾ ਕੇ ਉਹ ਖਵਾਇਆ ਸੀ ਉਹਦੇ ਮੁੰਡੇ ਦੇਵਾ ਸਿੰਘ ਨੇ ਇੰਦਰ ਸਿੰਘ ਨੂੰ। ਹਾਂ। ਅੱਛਾ। ਉਹ ਇਸ ਤਰ੍ਹਾਂ ਤੇਲੀ ਲਾਇਆ ਸੜ ਗਿਆ ਸੀ। ਉਹ ਕਿਉਂ ਹੋਏ ਵਿੱਚੋਂ ਨਿਕਲਦਾ। ਜੀ 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 ਬੱਲੇ ਬੱਲੇ ਬੱਲੇ। 100 ਚੂਚਾ ਤੇ 100 ਪਾ ਕੇ ਉਹ ਖਵਾਇਆ ਸੀ। 100 ਪਾਇਆ। ਅੱਛਾ। ਬੜੀ ਗੱਲ। 8 ਜੋਗਾ ਰੱਖੀਆਂ ਨੇ ਦੇਵਾ ਸਿੰਘ ਨੇ। ਵਾਹ। ਜਿਹੜੇ ਗੋਰੇ ਨੇ 2 ਟੰਗੇ ਉਹ ਗੋਰੇ ਨੇ। ਜਿਹੜੇ ਚਿੱਟੇ ਨੇ ਉਹ 2 ਚਿੱਟੇ ਨੇ। ਜਿਹੜੇ ਨੇ ਡੱਬੇ ਨੇ ਉਹ 2 ਡੱਬੇ ਨੇ। ਜਿਹੜੇ ਕਾਲੇ ਨੇ ਉਹ 2 ਕਾਲੇ ਨੇ। ਠੀਕ। ਉਹ ਸਾਲ 3600 ਦੇ ਜੋ ਉਹਨੇ ਆਦੇ ਸੀ ਕਿ ਬਿਆ ਕੋ 3600 ਦੀ। ਜੀ ਜੀ। ਅੱਛਾ। ਤੁਹਾਡੀ ਹੋਸ਼ ਚ ਵਾਪਸ ਕੋਈ ਸੁੱਧੇ ਚੱਕ ਦਾ ਕੋਈ ਸਰਦਾਰ ਆਇਆ ਐਸੇ ਦੇਵਾ ਸਿੰਘ ਚੂਈਆਂ ਗੋਪਾਲ ਸਿੰਘ ਕੋਈ ਨਹੀਂ ਆਇਆ? ਨਹੀਂ। ਤੇ ਤਰਕਾਲੀਆਂ ਚੂਈਆਂ ਵਿਧੀਏ ਦਾ ਕੋਈ ਸਰਦਾਰ ਵਾਪਸ ਮੁੜਿਆ ਹੈ ਆਪਣਾ ਪਿੰਡ ਵੇਖਣ ਸੁਣਨ ਆਏ ਸਾਰੇ 2 ਜਣੇ। ਅੱਛਾ। ਹਾਂਜੀ। ਉਹ ਚਰਾ ਕੀ ਗੱਲ ਹੈ ਉਹਦਾ ਆਖਿਆ ਸੀ ਪਏ ਉਹ ਡੇਰਾ ਬੰਦਾ ਕਿਹਨੂੰ ਜਾਣਦੇ ਹੋ? ਉਹਦਾ ਆਖਿਆ ਇੱਕ ਉਹ ਗੁਲਾਮ ਮਸੂਰ ਫੌਜੀ ਮਾਰ ਗਿਆ ਉਹਨੂੰ ਲਿਆਓ ਤੇ ਇੱਕ ਜਲਾਲ ਸਾਈ ਨੂੰ। ਅੱਛਾ। ਉਹਨਾਂ ਫਿਰ ਪਛਾਣਿਆ ਸੀ। ਅੱਛਾ। ਹਾਂ। ਉਹਨਾਂ ਫਿਰ ਦੱਸਿਆ ਕਿ ਅਸੀਂ ਫਲਾਂ ਘਰ ਚੋਂ ਆਈਆਂ ਫਲਾਂ। ਜੀ ਜੀ। ਠੀਕ। ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਭੁੱਲ ਗਿਆ ਕਿ ਮੇਲਾ ਠੇਲਾ ਪਿੰਡ ਸਿੰਘੋ ਕੀ ਲੱਗਦਾ ਸੀ ਕੋਈ ਮੇਲਾ ਮਸ਼ਹੂਰ ਜਾਂ ਨਾਲ ਲੱਗਦੇ ਕਿਸੇ ਪਿੰਡ ਚ ਵਿਸਾਖੀ? ਯਾਰ ਦਰਬਾਰ ਸੀ। ਹਾਂ। ਫਗਣ ਜੋ ਸੀ ਮੇਲਾ ਹੁੰਦਾ ਸੀ। ਅੱਛਾ। 8 ਦਿਨ ਰਹਿੰਦਾ ਸੀ। ਅੱਛਾ ਜੀ। ਆਓ ਬਜ਼ੁਰਗ ਗੱਲ ਦਾ ਨਾਮ ਮੈਨੂੰ ਭੁੱਲ ਗਿਆ। ਸਾਡੇ ਵਾਲਦਾ ਦਾ ਸੀ ਬੜਾ ਮਸ਼ਹੂਰ ਮੇਲਾ ਸੀ। ਹਾਂਜੀ।
ਬੜਾ ਮਸ਼ਹੂਰ ਦਰਬਾਰ ਸੀ ਔਰ ਬੜਾ ਮਸ਼ਹੂਰ ਮੇਲਾ ਸੀ 8 ਦਿਨ ਮੇਲਾ ਬੜੀ ਗੱਲ ਹੈ ਆ ਸਾਡੇ ਪਿਓ ਦੱਸਦਾ ਹੈ ਕੋਣ ਨਾ ਇਹ ਲੈਣਾ ਦੇ ਕਾ ਪੱਕਦੀਆਂ ਹਨ ਵਿੱਚੋਂ ਮਸਾਲਾ ਕੱਢ ਲਿਆ ਮਸਾਲਾ ਕੱਢ ਲਿਆ ਨਾ ਇਹ ਫਿਰ ਜੁੜ ਗਿਆ ਅੱਛਾ ਉਹ ਆਖਣਾ ਮੇਰੀ ਮੰਜੀ ਉੱਥੇ ਲੈ ਚਲੋ ਮੰਜੀ ਉੱਥੇ ਖੜੀ ਉਹਨੇ ਉਹ ਫਿਰ ਉੱਥੋਂ ਮੰਜੀ ਤੋਂ ਨਾ ਕਿਹਾ ਲਾ ਦਿਓ ਲਾਤਾ ਉਹਦੇ ਤੋਂ ਬਾਅਦ ਲਾ ਕੀਤੀ ਮਸਾਲਾ ਵੀ ਰੱਖਿਆ ਤੇ ਆਦੇ ਰਹੇ ਫਿਰ ਨਾਈ ਤੁਰਦਾ ਹੀ ਪਿੰਡ ਆ ਗਿਆ ਉਹਨੂੰ ਨਾ ਨਹੀਂ ਹੁਣ ਯਾਦ ਰਿਹਾ ਅੱਡੇ ਸਾਰੇ ਬਜ਼ੁਰਗ ਸਨ ਹਾਂਜੀ ਠੀਕ ਬਾਅਦ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਵਿੱਚ ਜੀ ਤੁਹਾਡੇ ਚਾਚਿਆਂ ਤਾਇਆਂ ਚੋਂ ਕੋਈ ਤੁਹਾਡੇ ਘਰ ਵਿੱਚ ਕੋਈ ਗਿਆ ਵੀ ਵਾਪਸ ਪਿੰਡ ਵੇਖਣ ਸਿੰਘੋ ਕੋਈ ਨਹੀਂ ਪਤਾ ਅੱਛਾ ਤੇ ਜਿੱਦਾਂ ਅੱਜ ਕੱਲ ਤੁਹਾਨੂੰ ਪਤਾ ਜਦੀਦ ਦੌਰ ਆ ਗਿਆ ਵੇ ਲੋਕ ਵੀਡੀਓ ਦੇ ਥਰੂ ਪਿੰਡ ਛਿੰਡ ਵੇਖਦੇ ਨੇ ਕੋਈ ਇਸ ਤਰ੍ਹਾਂ ਦਾ ਵੀ ਤੁਹਾਨੂੰ ਮੌਕਾ ਮਿਲਿਆ ਕਿ ਪਿੰਡ ਸਿੰਘੋ ਕੀ ਦਾ ਕਿਸੇ ਨੂੰ ਕੋਈ ਵੀਡੀਓ ਕਲਿੱਪ ਤੁਹਾਡੇ ਤੱਕ ਪਹੁੰਚਾਇਆ ਨਹੀਂ ਪੁੱਤਰ ਨਹੀਂ ਅੱਛਾ ਚਲੋ ਬਾਕੀ ਤੁਹਾਡੀ ਗੱਲਬਾਤ ਅਸੀਂ ਰਿਕਾਰਡ ਕਰ ਲਈਏ ਤੇ ਸਾਡੇ ਵੇਖਣ ਸੁਣਨ ਵਾਲਿਆਂ ਵੇਖਣਗੇ ਉਹ ਤੁਹਾਡੀ ਗੱਲਬਾਤ ਮਜੀਠਾ ਸ਼ਹਿਰ ਸੀ ਮਜੀਠਾ ਬੜਾ ਮਸ਼ਹੂਰ ਹੈ ਆ ਮਜੀਠਾ ਸ਼ਹਿਰ ਸੀ ਠੀਕ ਮਜੀਠਾ ਸ਼ਹਿਰ ਸੀ ਹਾਂ ਮਜੀਠਾ ਸ਼ਹਿਰ ਲੱਗਦਾ ਸੀ ਆ ਜਦੋਂ ਰਾਵੀ ਚ ਪਾਣੀ ਮੁੱਕਦਾ ਸੀ ਨਾਰਵਾਲ ਲੈ ਜਾਂਦੇ ਨਹੀਂ ਮਜੀਠਾ ਸ਼ਹਿਰ ਸੀ ਉੱਥੋਂ ਇਸ ਤਰ੍ਹਾਂ ਹੀ ਹੈ ਮਜੀਠਾ ਠੀਕ ਬਾਕੀ ਦੇਵਾ ਸਿੰਘ ਜਾਂ ਗੋਪਾਲ ਸਿੰਘ ਉਹਨਾਂ ਚ ਕੋਈ ਨਹੀਂ ਆਇਆ ਸੁਣਦੇ ਚ ਅੱਛਾ ਹਾਂਜੀ ਠੀਕ ਬਾਕੀ ਦੇਵਾ ਸਿੰਘ ਮਸ਼ਹੂਰ ਸੀ ਆ ਇਲਾਕੇ ਨੂੰ ਜੀ ਚਲੋ ਤੁਹਾਡੀ ਸਾਰੀਆਂ ਗੱਲਾਂ ਪਤਾ ਰਿਕਾਰਡ ਕਰ ਲਈਏ ਹੋਰ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਮੈਂ ਤੁਹਾਡੇ ਤੋਂ ਨਾ ਪੁੱਛ ਸਕਿਆ ਹਾਂ ਤੇ ਤੁਹਾਡੇ ਜ਼ਿਹਨ ਚ ਹੋਵੇ ਠੀਕ ਹੈ ਉਂਝ ਮਾਈ ਆਪਣੀ ਤੁਹਾਡੀ ਵਾਲਦਾ ਸਾਹਿਬਾ ਯਾਦ ਕਰਦੇ ਸਨ ਆਪਣੇ ਪਿਛਲੇ ਤੁਹਾਡੇ ਬਜ਼ੁਰਗ ਦਾਦਾ ਜੀ ਸਾਡੇ ਬਜ਼ੁਰਗ ਜਿਹੜੇ ਸਨ ਤੇ ਸਾਡੇ ਵਾਲਦਾ ਆਂਦੇ ਸਾਰੇ ਗਏ ਉਹ ਚੰਗਾ ਸੀ ਜ਼ਮੀਨ ਬਹੁਤ ਕਾਬਲ ਸੀ ਜ਼ਮੀਨ ਬਹੁਤ ਕਾਬਲ ਠੀਕ ਹੈ ਬਹੁਤ ਫਸਲ ਹੁੰਦਾ ਤੇ ਇੱਥੇ ਸਾਡੇ ਵਾਲ ਸਾਹਿਬ ਆਉਂਦੇ ਹਨ ਪਟਵਾਰੀ ਦਰਿਆ ਬੁਰਦਾ ਉਧਰ ਵਾਹਨ ਲੈ ਛੇੜੀਏ ਅੱਧੇ ਜ਼ਮੀਨ ਵੇ ਸਾਨੂੰ ਨਹੀਂ ਪਈ ਜੀ ਅੱਛਾ ਜੀ ਇਹ ਤਕਰੀਬਨ ਹਰ ਬੰਦੇ ਨਾਲ ਇਸ ਤਰ੍ਹਾਂ ਆ ਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਕਦੀ ਜ਼ਮੀਨ ਨਹੀਂ ਆਈ ਤੇ ਬਾਕੀ ਤਰਾ ਕੇ ਬਾਗ ਸੀ ਮਰੋਜ਼ਾ ਦਾ ਨਾ ਮੈਂ ਬੂਟੇ ਉਹ ਫਲ ਲੈਂਦਾ ਸੀ ਜਿਹਦਾ ਦੋ ਪੁੱਤਰ ਸੀ ਛੱਡ ਕੇ ਆ ਗਿਆ ਬਾਕੀ ਕੋਈ ਸਾਈ ਪਰਾੜਾ ਗੱਲੋਂ ਤੋਂ ਬਗੈਰ ਵੀ ਹੋ ਤਾਂ ਪੁੱਛਦਾ ਅੱਛਾ ਚੋਰੀ ਅਲੀ ਕੌਰ ਵੱਡਾ ਛੋਟਾ ਬੇਰ ਦੇ ਛੋਟਾ ਰਾਮ ਤਾਲੀ ਛੋਟਾ ਬਰਕਤ ਚੋਰੀ ਕਾਮਲ ਦਾ ਦੇਣ ਦੇ ਪੁੱਤਰ ਠੀਕ ਹੈ ਉਧਰੇ ਫੌਤ ਹੋ ਗਏ ਸਨ ਸਾਡੇ ਦਾਦਾ ਤੁਹਾਡੇ ਦਾਦਾ ਜੀ ਉਧਰ ਹੀ ਫੌਤ ਹੋ ਗਏ ਸਨ ਦੋ ਭਾਈ ਸਨ ਤੁਹਾਡੇ ਦਾਦੇ ਹੋਰੀ ਅੱਜ ਇੱਕ ਦਾ ਸ਼ਾਦੀ ਕੀਤੀ ਸਾਡੇ ਉਹਦਾ ਕੋਈ ਤੇ ਪਤਾ ਨਹੀਂ ਬੰਦਾ ਬੁਲਾ ਕੇ ਗਿਆ ਸੀ ਅੱਛਾ ਉਹਨੇ ਫਿਰ ਉਹ ਤਲਾਕ ਦੇਖ ਲਈ ਫਿਰ ਉਹਨੇ ਕੋਈ ਸ਼ਾਦੀ ਨਹੀਂ ਕੀਤੀ ਠੀਕ ਹੈ ਤੁਹਾਡੀ ਗੱਲਬਾਤ ਉਧਰ ਦੇ ਲੋਕਾਂ ਨੇ ਵੀ ਸੁਣਨੀ ਹੈ ਤੇ ਪਿੰਡ ਸਿੰਘੋ ਕੀ ਵੀ ਟੁੱਟ ਜਾਣੀ ਹੈ ਘੁੰਮ ਘੁਮਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਅਸੀਂ ਆਪ ਹੀ ਪਹੁੰਚਾ ਦੇਣੀ ਹੈ ਕੋਈ ਸੁਨੇਹਾ ਦਵੋ ਸਪੈਸ਼ਲੀ ਜਿਹੜਾ ਤੁਹਾਡਾ ਕੰਮ ਆ ਸੀ ਗੱਲੋ ਸਾਈ ਉਹਨੂੰ ਕੀ ਕਹਿਣਾ ਚਾਹੋਗੇ ਜਾਂ ਪਿੰਡ ਜਿਹੜੇ ਇਸ ਵੇਲੇ ਉੱਥੇ ਪਿੰਡ ਵਸ ਰਹੇ ਨੇ ਜ਼ਾਰੀ ਬਾਤ ਮੁਸਲਮਾਨ ਇੱਧਰ ਆ ਗਏ ਤੇ ਸਿੱਖ ਹਿੰਦੂ ਉੱਧਰ ਟੁਰ ਗਏ ਤੁਹਾਡੇ ਘਰਾਂ ਵਿੱਚ ਵੀ ਮਤਲਬ ਕਿ ਉਹੀ ਲੋਕ ਬੈਠੇ ਹੋਣਗੇ ਕੋਈ ਘਰ ਦਾ ਕੋਈ ਨਕਸ਼ਾ ਅੱਡੋ ਅੱਡੀ ਘਰ ਸਨ ਚਾਰੇ ਭਰਾ ਠੀਕ ਹੈ ਚਾਚੇ ਤਾਏ ਹਾਂਜੀ ਅੱਛਾ ਆਪਣੇ ਘਰ ਸਨ ਜੀ ਤੇ ਕੋਈ ਸੁਨੇਹਾ ਲਾਓ ਜੀ ਉਹਨਾਂ ਨੂੰ ਤੁਸੀਂ ਕਿ ਗੱਲੋ ਸਾਈ ਨੂੰ ਕੋਈ ਪੈਗਾਮ ਭੇਜੋ ਕੋਈ ਸੁਨੇਹਾ ਦਿਓ ਗੱਲੋ ਸਾਈ ਨੂੰ ਆਖੋ ਤੇ ਉਹ ਖੁਸ਼ ਹੋ ਚੋਰੀ ਕਹਿਣ ਦੇ ਦਾ ਵੇਖ ਕੇ ਦੱਸੇ ਜੰਡੀ ਵਾਲਾ ਤੇ ਹੁਣ ਕਿਹੜਾ ਸਿੰਘ ਮਾਂ ਲੱਗੇ ਉੱਥੇ ਠੀਕ ਜੰਡੀ ਵਾਲੇ ਖੂਹ ਤੇ ਬਈ ਇਸ ਵੇਲੇ ਕਿਹੜਾ ਸਰਦਾਰ ਮਾਲਕ ਹੈ ਉਹਦਾ ਵੀ ਬਾਬਾ ਜੀ ਨੂੰ ਦੱਸਿਆ ਜਾਏ ਕਿ ਬਈ ਕੌਣ ਠੀਕ ਹੋ ਗਿਆ ਜੀ ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਖੁਸ਼ਬਾਸ਼ ਰਹੋ ਅੱਛਾ ਜੀ ਬਾਬਾ ਜੀ ਇਹ ਆਪਣਾ ਡੇਰਾ ਡੱਲਾ ਜੀ ਹਾਂਜੀ ਜੀ ਇਹ ਜੀ ਬਜ਼ੁਰਗਾਂ ਦੀ ਡੇਰੀ ਹੈ ਜੀ ਠੀਕ ਹੈ ਜੀ ਉਹਦਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਅਬੇ ਲੰਘੇ ਹੈ
ਠੀਕ ਠੀਕ ਹੈ ਹਾਂਜੀ ਤੇ ਆਪਣਾ ਰਕਬਾ ਵੀ ਹੈ ਹੀ ਹੈ ਹਾਂਜੀ ਰਕਬਾ ਸਾਰਾ ਹਾਂਜੀ ਠੀਕ ਹੈ ਜੀ। ਇਹ ਰਕਬਾ ਜੀ ਬਜ਼ੁਰਗਾਂ ਨੂੰ ਲਾਟ ਹੋਇਆ ਜੀ, ਮਤਲਬ ਬਲਕਿ ਲਾਟ ਨਹੀਂ ਮੁੱਲ ਲਿਆ ਲਾਟ ਤੁਹਾਨੂੰ ਸੁਦੇ ਚੱਕ ਦੇਵਾ ਸਿੰਘ ਹੋਰਾਂ ਦਾ ਰਕਬਾ ਉਹ ਲਾਟ ਹੋਇਆ ਸੀ ਤੁਹਾਨੂੰ ਜੀ ਠੀਕ ਹੈ। ਤੇ ਫਿਰ ਨਾਨਾ ਜੀ ਨੇ ਤੁਹਾਨੂੰ ਆਪਣੇ ਕੋਲ ਹੀ ਲੈਣਾ ਆਪਣੇ ਪਿੰਡ ਉਹ ਫਿਰ ਵੇਚ ਕੇ 12.5 ਕਿੱਲੇ ਵੇਚ ਕੇ ਸਾਡੇ ਵੀ ਇੱਥੋਂ ਲੈ 20 ਜਿਹਦੇ ਚ ਤੇਰਾ ਭਰਾ ਸੀ। ਠੀਕ ਠੀਕ ਬਹੁਤ ਵਧੀਆ ਜੀ। ਚਲੋ ਚੋਰੀ ਕੰਮ ਦੇ ਉੱਥੇ ਫੌਤ ਹੋਇਆ ਸੀ। ਅੱਛਾ ਆਖਰ ਲੈ ਗੱਡੀ ਆਈ ਹੈ ਤਾਂ ਗੱਡੀ ਆ ਰੇਲਾਂ ਬੰਦ ਹੋ ਗਈਆਂ। ਠੀਕ ਮਤਲਬ ਗਜਰ ਦਾ ਜਿਹੜੀ ਉਹ ਟ੍ਰੇਨ ਜਿਹੜੀ ਉੱਥੋਂ ਰਮਦਾਸ ਤੋਂ ਚੱਲੀ ਏ ਜੀ ਉਹ ਆਖਰੀ ਗੱਡੀ ਸੀ ਜਿਹਦੇ ਤੁਸੀਂ ਆਏ ਹੋ। ਉਹਦੇ ਤੋਂ ਬਾਅਦ ਜਿਹੜੇ ਵੀ ਲੋਕ ਆਏ ਨੇ ਪੈਦਲ ਹੀ ਆਏ ਗੱਡੀ ਤੇ ਕੋਈ ਨਹੀਂ ਆਇਆ। ਹਾਂ ਹਾਲਾਤ ਮਜ਼ੀਦ ਖਰਾਬ ਹੋ ਗਏ ਵਿਗੜ ਗਏ। ਠੀਕ ਠੀਕ ਸਹੀ। ਪਹਿਲਾਂ ਦੇ ਆਦੇ ਸਾਡਾ ਪੁੱਤਰ ਸਾਡੇ ਵਾਲ ਸਾਹਿਬ 36 ਸਾਹਿਬ ਵਾਲੇ ਆਦੇ ਇਕੱਠੇ ਆਦੇ ਹਨ ਨਹੀਂ ਉੱਠਣਾ ਤੇ ਫਿਰ ਜਿਹੜੇ ਸਨ ਫਿਰ ਨਾ ਸਲਾਹ ਕੀਤੀ ਤੇ ਕੋਈ ਮਾਤਾ ਕਹਿੰਦੇ ਕੋਈ ਸ਼ਹਿਰ ਦੀ ਨਹੀਂ। ਅੱਛਾ ਇਸ ਤਰ੍ਹਾਂ ਹੀ ਇਸ ਤਰ੍ਹਾਂ। ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ ਆਪਣਾ ਨੰਬਰਦਾਰ ਜੀ ਉਹ ਗੱਲ ਹੈ ਵੇ ਇੱਕ ਬਾਕੀ ਦੇ ਜਿਹੜੇ ਵਾਲਾ ਬਰਾਦਰੀ ਸੀ ਆਪਣੇ ਘਰਾਂ ਤੋਂ ਇਲਾਵਾ ਆਪਣੇ ਤੁਹਾਨੂੰ ਚਾਚਾ ਤਾਇਆਂ ਦਾ ਪਤਾ ਕਿੱਥੇ ਕਿੱਥੇ ਬੈਠੇ ਨੇ ਬਾਕੀ ਦੇ ਜਿਹੜੇ ਵਾਲੇ ਜੱਟ ਸਨ ਉਹ ਕਿੱਥੇ ਕਿੱਥੇ ਖਿਲਰ ਪੁਲਰ ਗਏ ਪਾਕਿਸਤਾਨ ਦੇ ਕੋਈ ਸ਼ੇਖੂਪੁਰ ਕੋਈ ਨਾਰਵਾਲ ਬਹਿ ਗਏ ਅੱਛਾ ਕੋਈ ਮਲਤਾਨ ਤੁਰ ਗਏ ਹੈ ਦੂਰ ਬੜੀ ਦੂਰ ਦੂਰ ਤੱਕ ਹਾਂ ਉਹ ਜਨੂਬੀ ਪੰਜਾਬ ਤੱਕ ਮਤਲਬ ਲੋਕ ਬਹਿ ਗਏ ਅੱਛਾ 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 ਠੀਕ 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 ਠੀਕ। ਤੇ ਇਹ ਜਿਹੜੀ ਖਬਰ ਇੱਕ ਮੁਲਤਾਨ ਤੱਕ ਇਹ ਬਜ਼ੁਰਗ ਅੱਗੇ ਪਿੱਛੇ ਪਤਾ ਕਰਦੇ ਰਹੇ ਕਿ ਯਾਰ ਬਾਕੀ ਸਾਡੇ ਵਾਲੇ ਜਿਹੜੇ ਦੱਸ ਕੋ ਮਲਤਾਨ ਕੋਈ ਸ਼ੇਖੂਪੁਰ ਹਾਂਜੀ ਆਪਣੇ ਦੋਸਤ ਹੈਗੇ ਤੁਹਾਡੇ ਘਰ ਫੈਸਲਾਬਾਦ ਜਾ ਬੈਠੇ ਹਾਂ ਹੋਰ ਵੀ ਕੁਝ ਉਹ ਸਾਰਾ ਵੀ ਘਰ ਸਾਡੇ ਬਰਾਰੇ ਉੱਥੇ ਬੈਠੇ। ਅੱਛਾ ਅੱਛਾ ਫੈਸਲਾਬਾਦ ਹੀ ਅੱਛਾ ਪਿੰਡ ਸਿਰਫ ਚੱਕ ਦਰਵਾਜ਼ਾ ਠੀਕ ਹੈ। ਤੇ ਹਲੇ ਕਈ ਘਰ ਐਸੇ ਵੀ ਹੋਣਗੇ ਜਿਨ੍ਹਾਂ ਦਾ ਤੁਹਾਨੂੰ ਨਹੀਂ ਪਤਾ ਲੱਗਾ ਕਿ ਭਾਈ ਉਹਨਾਂ ਦਾ ਕੀ ਬਣਿਆ ਹੈ ਨਹੀਂ ਹੈ। ਬਿਲਕੁਲ ਉਹ ਜਿਹੜੇ ਕੱਲ ਜਿਹੜੇ ਬਜ਼ੁਰਗ ਕਰਦੇ ਹਾਂ ਉਹ ਫਲਾੜਾ ਥਾ ਇਹ ਗੱਲ ਹੈ। ਠੀਕ ਠੀਕ ਹੋਰ ਪੁੱਤਰ ਮੈਂ ਕਿਤੇ ਗਿਆ ਨੇ